ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ, ਅਗਲਾ ਕਿਹੜਾ ਇਸ਼ੂ ਹੈ ਜਿਹੜਾ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਜਾ ਰਹੇ ਹੋ? ਦੇਖੋ, ਜਦੋਂ ਪਿਛਲੇ ਦਿਨਾਂ 'ਚ ਜਿਹੜਾ ਫਿਲਮ ਦਾ ਬੜਾ ਰੌਲਾ ਪਿਆ, ਕੰਟਰੋਵਰਸੀ ਹੋਈ, ਫਿਰ ਉੜਤਾ ਪੰਜਾਬ, ਫਿਰ ਉਹਦਾ ਜਿਹੜਾ ਹੋਇਆ ਜੀ ਇੰਨੇ ਕਰੋੜ ਬਣ ਗਏ, ਨਹੀਂ ਬਣੇ। ਸਾਨੂੰ ਵੀ ਸਾਡੇ ਕੁਝ ਦਰਸ਼ਕਾਂ ਨੇ, ਸਰੋਤਿਆਂ ਨੇ ਕਿਹਾ ਕਿ ਜੀ ਤੁਸੀਂ ਉਸ ਬਾਰੇ ਬਹੁਤ ਚਰਚਾ ਨਹੀਂ ਕੀਤੀ, ਪਾਸਿੰਗ ਰੈਫਰੈਂਸ ਤੁਸੀਂ ਇੱਧਰ ਉੱਧਰ ਕਹਿੰਦੇ ਰਹੇ ਹੋ, ਲੇਕਿਨ ਗੱਲ ਕੀਤੀ ਨਹੀਂ ਜੀ ਕਿ ਵੀ ਇਹ ਕੀ ਸੀ ਸਾਰਾ। ਹਾਲਾਂਕਿ ਇੱਕ ਹੋਰ ਸਾਡੇ ਕੋਲ ਬੜੀ ਡੀਟੇਲ ਚਿੱਠੀ ਆਈ ਹੋਈ ਹੈ ਇੱਕ ਭੈਣ ਜੀ ਦੀ, ਉਹ ਅਸੀਂ ਆਉਣ ਵਾਲੇ ਦਿਨਾਂ 'ਚ ਡਿਸਕਸ ਕਰਾਂਗੇ ਜੀ। ਪਰ ਅੱਜ ਮੈਂ ਸਮਝਦਾ ਵੀ ਜਿੱਥੇ ਪੱਤਰਕਾਰਾਂ ਨੇ ਜਿਸ ਕਿਸਮ ਦਾ ਜਰਨਲਿਜ਼ਮ ਅੱਜ ਭਾਰਤ ਦੇ ਵਿੱਚ ਹੈ, ਉਹ ਸਾਰੇ ਇਸ਼ੂ ਨੂੰ ਇੱਕ ਤਰਫਾ ਰੰਗ ਦੇ ਕੇ, ਫਿਲਮ ਵਾਲਿਆਂ ਦਾ ਇੱਕ ਆਪਣਾ ਐਂਗਲ ਹੁੰਦਾ ਹੈ। ਪਹਿਲੀ ਗੱਲ ਤਾਂ ਕਮਰਸ਼ੀਅਲ ਹੁੰਦਾ ਹੈ, ਪੈਸੇ ਬਣਾਉਣਾ, ਜਿੰਨੀ ਕੰਟਰੋਵਰਸ਼ੀਅਲ ਹੋਏ ਉਨੇ ਪੈਸੇ ਵੱਧ ਬਣਦੇ ਨੇ ਜੀ। ਦੂਸਰਾ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਕਿਤੇ ਨਾ ਕਿਤੇ ਜਿਹੜਾ ਪੰਜਾਬ ਨੂੰ, ਜੋ ਹਾਲ ਪੰਜਾਬ ਦਾ, ਕੋਈ ਸ਼ੱਕ ਨਹੀਂ ਮਾੜਾ ਹਾਲ ਹੈ, ਲੇਕਿਨ ਜਿਸ ਤਰੀਕੇ ਨਾਲ ਕੁਝ ਸਿੱਖ ਕਰੈਕਟਰ ਜਾਂ ਜਿਸ ਤਰੀਕੇ ਦਾ ਸਾਰਾ ਮਾਹੌਲ ਦਿਖਾਇਆ ਗਿਆ ਹੈ, ਕੁੱਲ ਮਿਲਾ ਕੇ ਇੱਥੇ ਥੀਏਟਰ 'ਚ ਵੀ ਫਿਲਮ ਲੱਗੀ ਔਰ ਜਿਹੜੇ ਲੋਕ ਦੇਖਣ ਗਏ, ਹਰ ਇੱਕ ਤੋਂ ਮੈਂ ਉਹਨਾਂ ਦੀ ਰਾਏ ਵੀ ਪੁੱਛੀ, ਜਿਹਨੇ ਵੀ ਮੈਨੂੰ ਦੱਸਿਆ। ਬੇਸ਼ੱਕ ਉਹਦੇ 'ਚ ਵੀ ਡਿਫਰੈਂਟ ਵਿਊ ਸੀ, ਕੁਛ ਇਹ ਵੀ ਸੀ ਜਿਹਨਾਂ ਦਾ ਕਹਿਣਾ ਸੀ ਜੀ ਕਿ ਬਾਹਰਲੇ ਪਰਸਪੈਕਟਿਵ ਤੋਂ ਠੀਕ ਹੈ, ਰਿਐਲਿਟੀ ਦਿਖਾਈ ਹੈ, ਪਰ ਬਹੁਤਿਆਂ ਨੇ ਇਹ ਕਿਹਾ ਕਿ ਵੀ ਕਿਤੇ ਨਾ ਕਿਤੇ ਇਹ ਡੈਲੀਬਰੇਟ ਯਤਨ ਵੀ ਸੀ ਪੰਜਾਬ ਦੇ ਵਿੱਚ ਸਿੱਖਾਂ ਦਾ ਇਮੇਜ ਖਰਾਬ ਕਰਨ ਦਾ। ਚਲੋ, ਕਿਉਂਕਿ ਮੈਂ ਇਹਨੂੰ ਦੇਖੀ ਨਹੀਂ, ਨਾ ਹੀ ਮੈਂ ਇਸ ਡਿਬੇਟ ਜਾਣਾ ਚਾਹੁੰਦਾ, ਪਰ ਸਾਰੇ ਜਰਨਲਿਸਟ ਨੇ ਕੁੱਲ ਮਿਲਾ ਕੇ ਇਹਨੂੰ ਆਮ ਆਦਮੀ ਪਾਰਟੀ ਤੇ ਬਾਦਲ ਦਲ ਦੀ ਲੜਾਈ ਜਾਂ ਡਰੱਗ ਔਰ ਪੈਸਾ ਇਹਦੇ ਨਾਲ ਜੋੜ ਕੇ ਹੀ ਦੇਖਿਆ। ਮੈਂ ਤਾਰੀਫ ਕਰਾਂਗਾ ਅਨੁਜ ਗੁਪਤਾ, ਇੱਕ ਕੋਈ ਜਰਨਲਿਸਟ ਨੇ, ਪਤਾ ਨਹੀਂ ਇਹ ਕਿੱਥੋਂ ਲਈ ਲਿਖਦੇ ਨੇ, ਲੇਕਿਨ ਮੈਂ ਪਹਿਲਾਂ ਇਹਨਾਂ ਨੂੰ ਬਹੁਤਾ ਨਹੀਂ ਦੇਖਿਆ ਹੈ ਇਹਨਾਂ ਦਾ ਰਾਈਟਅਪ। ਇੱਕ ਆਰਟੀਕਲ ਜਿਹੜਾ ਸਰਕੂਲੇਟ ਹੋਇਆ ਡਰੱਗ ਡਰੇਨ ਦੇ ਥੱਲੇ, ਪੰਜਾਬ ਇਜ਼ ਫਲਾਈਂਗ ਹਾਈ ਬਟ ਦਾ ਵਿੰਗਸ ਕੇਮ ਫਰੋਮ ਦਾ ਬ੍ਰਿਟਿਸ਼ ਰਾਜ। ਇਸ ਆਰਟੀਕਲ ਦੀ ਹੈਡਲਾਈਨ ਹੈ ਕਿ ਠੀਕ ਹੈ ਪੰਜਾਬ ਉੱਡ ਰਿਹਾ, ਪਰ ਇਸ ਉੱਡਣ ਦੇ ਜਿਹੜੇ ਖੰਭ ਨੇ ਅੰਗਰੇਜ਼ੀ ਰਾਜ ਤੋਂ ਆਏ ਨੇ। ਸੋ ਮੈਨੂੰ ਪਹਿਲੀ ਵਾਰ ਲੱਗਾ ਵੀ ਕਿਸੇ ਨੇ ਜਸਟ ਸਿੰਪਟਮਸ ਦੀ ਗੱਲ ਕਰਨ ਦੀ ਬਜਾਏ ਪਿੱਛੇ ਜਾ ਕੇ ਇਸ ਦੀ ਜਿਹੜੀ ਹੈ ਹਿਸਟਰੀ, ਇਹ ਡਰੱਗਸ ਦੇ ਨਾਲ ਕਿਵੇਂ ਕਲੋਨੀਅਲਿਜ਼ਮ ਜੁੜਿਆ ਹੋਇਆ ਹੈ, ਬਸਤੀਵਾਦ ਕੀ ਹੈ, ਕੈਪੀਟਲਿਜ਼ਮ, ਮਨੀ ਮੇਕਿੰਗ ਪ੍ਰੋਸੈਸ ਕੀ ਹੈ। ਕਦੇ ਚਿੱਟੇ ਅੰਗਰੇਜ਼ ਪੈਸਾ ਬਣਾਉਂਦੇ ਸੀ, ਅੱਜ ਬਾਦਲ ਮਜੀਠੀਆ ਬਣਾਉਂਦੇ ਨੇ, ਜਾਂ ਦੂਜੇ ਸਿਆਸੀ ਜਾਂ ਸਮਗਲਰ ਲੋਕ ਬਣਾਉਂਦੇ ਨੇ। ਔਰ ਇਸ ਸਾਰੇ ਦੀਆਂ ਰੂਟਸ ਕਿਵੇਂ ਬਸਤੀਵਾਦੀ ਸਿਸਟਮ 'ਚ ਨੇ। ਲੰਬਾ ਚੌੜਾ ਆਰਟੀਕਲ ਹੈ, ਪਰ ਮੈਂ ਜਿਹੜਾ ਲਾਸਟ ਦਾ ਰੈਲੇਵੈਂਟ ਪਾਰਟ ਹੈ ਪੜਾਂਗਾ। ਪਰ ਬਿਗਨਿੰਗ 'ਚ ਇਹਨੇ ਜਿਹੜੀ ਸ਼ੁਰੂਆਤ ਕੀਤੀ ਕਿ ਦਾ ਫਸਟ ਅਰਾਊਂਡ ਉੜਤਾ ਪੰਜਾਬ ਰਿਵੀਲਡ ਐਵਰੀਥਿੰਗ ਦੈਟ ਇਜ਼ ਰੋਂਗ ਵਿਦ ਡਿਬੇਟਸ ਇਨ ਇੰਡੀਆ। ਉਹਨਾਂ ਨੇ ਕਿਹਾ ਜੀ ਜਿਹੜਾ ਰੌਲਾ ਗੌਲਾ ਪਾਇਆ ਇਹ ਦੱਸਦਾ ਕਿ ਭਾਰਤ ਦੇ ਵਿੱਚ ਹਰ ਚੀਜ਼ ਬਾਰੇ ਜਿਹੜੀ ਡਿਬੇਟ ਹੈ ਉਹ ਗਲਤ ਡਾਇਰੈਕਸ਼ਨ ਦੇ ਵਿੱਚ ਹੀ ਖਿੱਚੀ ਜਾਂਦੀ ਹੈ। Before the film's release and after, all discussions on Udta Punjab revolved around the subjects of censorship, freedom of expression and political affiliation. उन्होंने कहा जी यही डिबेट हुई कि जी freedom of expression है नहीं है, censor लग गया, क्यों लग गया. Not once was there a constructive dialogue on psychoactive substances, the forgotten core of the movie. कि जी ड्रग ਦੇ ਵਿੱਚ ਕੀ ਹੈ? ओपीएम है, ਕੋਕੇਨ ਹੈ, ਹੈਰੋਇਨ ਹੈ, ਕੋਕੋ ਹੈ, ਔਰ ਇਸ ਸਾਰੇ ਦੇ ਵਿੱਚ ਜਿਹੜੇ ਇਹ ਸਬਸਟੈਂਸ ਨੇ ਸਾਈਕੋ ਐਕਟਿਵ, ਵੀ ਇਹਨਾਂ ਦੇ ਬਿਹਾਈਂਡ ਕੀ ਹੈ, ਕੌਣ ਹੈ, ਇਹ ਕਿੱਥੋਂ ਆਏ, ਇਸ ਦੇ ਬਾਰੇ ਜਿਹੜੀ ਹੈ ਉਹ ਚਰਚਾ ਬਿਲਕੁਲ ਨਹੀਂ ਹੋਈ। ਵਾਟ ਇਜ਼ ਐਨ ਐਕਸੈਪਟੇਬਲ ਔਰ ਅਨਐਕਸੈਪਟੇਬਲ ਡਰਗ ਹੈਜ਼ ਚੇਂਜਡ ਓਵਰ ਦਾ ਏਜਿਸ। ਕਿਹੜੀ ਚੀਜ਼ ਅੱਜ ਐਕਸੈਪਟੇਬਲ ਹੈ, ਕੱਲ ਨੂੰ ਨਹੀਂ ਹੈ, ਇਹ ਬਦਲਦਾ ਰਿਹਾ। ਇੱਕ ਜ਼ਮਾਨਾ ਸੀ ਜਦੋਂ ਇੱਥੋਂ ਟਬੈਕੋ ਸਿਗਰਟਾਂ ਦੇ ਵਿੱਚ ਭੇਜਦੇ ਸੀ, ਜਿਹੜੇ ਹੈਲਥ ਪ੍ਰੋਡਕਟ ਨੇ ਉਹਦੇ 'ਚ ਜਾਂਦੇ ਸੀ। ਉਦੋਂ ਇਹ ਮੰਨਿਆ ਜਾਂਦਾ ਸੀ ਕਿ ਸਮੋਕਿੰਗ ਜਿਹੜਾ ਹੈਲਥ ਲਈ ਚੰਗਾ ਹੈ, ਔਰ ਉਹਦੀ ਜਿਹੜੀ ਮਾਰਕੀਟਿੰਗ ਹੀ ਹੁੰਦੀ ਸੀ ਉਹਨਾਂ ਦੇ। ਜੋ ਤੁਸੀਂ ਇਨੀਸ਼ੀਅਲ ਐਡਵਰਟਾਈਜ਼ਮੈਂਟ ਦੇਖੋ, ਇਹ ਤਾਂ 100 ਸਾਲ ਲੱਗਾ ਮੁੜ ਕੇ ਕਿ ਦੱਸਦੇ ਆ ਵੀ ਇਹਦੇ ਨਾਲ ਲੰਗ ਕੈਂਸਰ ਹੁੰਦਾ। ਉਹ ਵੀ ਅਖੀਰਲੇ 15-20 ਸਾਲ ਜਿਹੜੀ ਟਬੈਕੋ ਇੰਡਸਟਰੀ ਸੀ, ਇੰਨਾ ਵੱਡਾ ਉਹਨਾਂ ਦਾ ਕਮਰਸ਼ੀਅਲ ਪੈਸਾ ਇਹਦੇ 'ਚੋਂ ਆਉਂਦਾ ਸੀ, ਉਹਨਾਂ ਨੇ ਰਿਸਰਚ ਹੀ ਦਬਾ ਦਿੱਤੀ ਕਿ ਵੀ ਇਹ ਕਾਜ਼ ਆਫ ਕੈਂਸਰ ਹੈ, ਕਾਜ਼ ਆਫ TB ਹੈ। ਔਰ ਇਹ ਤਾਂ ਬਾਅਦ 'ਚ ਇਹਨਾਂ ਨੂੰ ਲੈ ਗਏ ਟਬੈਕੋ ਜਿਹੜੀਆਂ ਫੈਕਟਰੀਆਂ ਬਣਾਉਣ ਵਾਲੇ ਨੇ, ਪ੍ਰੋਡਿਊਸਰ ਜਿਹੜੇ ਨੇ, ਪਲਾਂਟੇਸ਼ਨਸ ਦੇ ਅਦਾਲਤਾਂ, ਜੋ ਕਿੰਨੇ $1 ਬਿਲੀਅਨ ਦਾ ਜਿਹੜਾ ਕਲਾਸ ਐਕਸ਼ਨ ਸੂਟ ਅਮਰੀਕਾ 'ਚ ਇਹਨਾਂ ਦੇ ਖਿਲਾਫ ਹੋਇਆ। ਸੋ ਉਹਨਾਂ ਨੇ ਕਿਹਾ ਵੀ ਇਹ 'ਚ ਬਦਲਦਾ ਰਹਿੰਦਾ। ਓਪੀਅਮ
a major source of addiction in Punjab and taboo in our times was not always thought of as a bad drug ਕਿ ਵੀ ਅੱਜ ਨੂੰ ਅਸੀਂ ਬਹੁਤ ਮਾੜਾ ਸਮਝਦੇ ਹਾਂ ਵੀ ਅਫੀਮ ਇਵੇਂ ਮਾੜੀ ਨਹੀਂ ਸੀ ਮੰਨੀ ਜਾਂਦੀ. It has a long history of consumption from medieval Asia to the ancient Middle East ਕਿ ਮੱਧ ਏਸ਼ੀਆ ਤੋਂ ਲੈ ਕੇ ਪੁਰਾਣੇ ਮਿਡਲ ਈਸਟ ਤੱਕ and for purposes as varying as a painkiller in folk medicine to an aphrodisiac in aristocratic brothels. Rarely in those times and places did it lead to large scale abuse or addiction. ਕਿ ਇਹਨੂੰ ਕਿਤੇ ਤਾਂ ਦਰਦ ਮਾਰਨ ਦੇ ਲਈ ਇਸਤੇਮਾਲ ਕੀਤਾ ਜਾਂਦਾ ਸੀ, ਚੰਗਾ ਮੰਨਿਆ ਜਾਂਦਾ ਸੀ ਜੀ, ਕਿਤੇ ਇਹਨੂੰ ਐਜ਼ ਏ ਸੈਕਸ ਟੌਨਿਕ ਮੰਨਿਆ ਜਾਂਦਾ ਸੀ ਔਰ ਇਸ ਦਾ ਇਸਤੇਮਾਲ ਹੁੰਦਾ ਰਿਹਾ, ਪਰ ਇਹ ਕਦੇ ਐਡਿਕਸ਼ਨ ਲੈਵਲ ਤੇ ਨਹੀਂ ਸੀ ਮੰਨਿਆ ਜਾਂਦਾ, ਇਹ ਉਹਦਾ ਯੂਜ਼ ਸੀ. ਹੁਣ ਉਹਨੇ ਐਕਸਪਲੇਨ ਕੀਤਾ ਕਿ 19ਵੀਂ ਸੈਂਚਰੀ ਦੇ ਵਿੱਚ ਕਿਵੇਂ ਫਿਰ ਬ੍ਰਿਟਿਸ਼ ਨੇ ਇਸ ਰਿਦਮ ਨੂੰ ਬਦਲਿਆ. ਉਹਨਾਂ ਨੇ ਮਲਟੀਨੈਸ਼ਨਲ ਫਾਰਮ ਕਹਿੰਦੇ ਔਰ 19th ਸੈਂਚਰੀ ਐਂਡ ਜਦ 20ਵੀਂ ਸੈਂਚਰੀ ਤੱਕ ਪਹੁੰਚਦੇ ਆ ਜਿਹੜਾ ਉਹ ਫਿਰ ਮੈਡੀਸੀਨਲ ਕੰਪਨੀਜ਼ ਆ ਗਈਆਂ, ਬਾਇਰ, ਪਾਰਕ ਡੇਵਿਸ, ਵਿੰਸਲੋ ਕਰਟਿਸ, ਪਰਕਿੰਸ, ਤੇ ਉਹਨਾਂ ਨੇ ਓਪੀਅਮ ਦਾ ਜਿਹੜੀ ਸਾਈਕੋ ਐਕਟਿਵ ਐਕਟੀਵਿਟੀ ਹੈ ਉਹਦੇ ਉਹਨਾਂ ਨੇ ਸਿੰਥੈਟਿਕ ਕੰਪਾਊਂਡ ਬਣਾਏ ਜਿਨ੍ਹਾਂ ਦੇ ਵਿੱਚ ਮੋਰਫੀਨ, ਪੈਥੇਡਿਨ, ਹੈਰੋਇਨ, ਔਰ ਇਹ ਸਾਰੇ ਅੱਜ ਵੀ ਜਿਹੜਾ ਸਭ ਤੋਂ ਵਧੀਆ ਪੇਨ ਕਿਲਰ ਮੰਨਿਆ ਜਾਂਦਾ ਮੋਰਫੀਨ ਹੁੰਦਾ. ਜਾਂ ਅਸੀਂ ਜਦੋਂ ਡਾਕਟਰ ਨੂੰ ਕਹਿਣਗੇ ਮਰੀਜ਼ ਜਾਂ ਉਹਦੇ ਕਹੇ ਜੀ ਇਹਨੂੰ ਨੀਂਦ ਦਾ ਟੀਕਾ ਲਾ ਦਿਓ, ਹੁਣ ਉਹ ਕੀ ਨਾਰਕੋਟਿਕਸ ਨੇ ਜਿਨ੍ਹਾਂ ਨੂੰ ਅੱਜ ਅਸੀਂ ਦੂਜੇ ਪਾਸੇ ਡਰੱਗ ਦੇ ਤੌਰ ਤੇ ਦੇਖਦੇ ਹਾਂ. ਇਹਦਾ ਮੈਡੀਸੀਨਲ ਯੂਜ਼ ਜਿਹੜਾ ਇਹਨਾਂ ਨੇ ਕਮਰਸ਼ੀਅਲਾਈਜ਼ ਕੀਤਾ ਔਰ ਇਹ ਫਿਰ ਜਿਹੜੇ ਕਫ ਦੇ ਜਿੰਨੇ ਹੁਣ ਜਦੋਂ ਹੁੰਦਾ ਜੀ ਮੈਂ ਇੱਕ ਡੋਜ਼ ਪੀਤੀ ਖਾਂਸੀ ਬੰਦ ਹੋ ਗਈ, ਜਿੰਨੇ ਸਿਰਪ ਨੇ ਕਫ ਦੇ ਸਭ ਦੇ ਵਿੱਚ ਓਪੀਅਮ ਹੈ. ਸੋ ਇਹ ਸਾਰਾ ਪਾਰਟ ਜਿਹੜਾ ਉਹਨਾਂ ਨੇ ਇਸ ਤਰੀਕੇ ਦੇ ਨਾਲ ਇਸਤੇਮਾਲ ਕੀਤਾ. ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਜਿਸ ਚੋਂ ਅੱਜ ਕੋਕੇਨ ਬਣਦੀ ਹੈ ਸਾਊਥ ਅਮਰੀਕਾ ਦੇ ਵਿੱਚ ਜਿਹੜਾ ਕੋਕਾ ਪਲਾਂਟ ਹੈ ਲੇਟਿਨ ਅਮਰੀਕਾ, ਇਹਨੂੰ ਕਈ ਸਦੀਆਂ ਜਿਹੜੇ ਕਿਸਾਨ ਨੇ ਉਹ ਇਸਤੇਮਾਲ ਕਰਦੇ ਰਹੇ ਟੂ ਐਨਰਜਾਈਜ਼ ਦੈਮਸੈਲਵਸ. ਹੁਣ ਮਾਲਵਾ ਬੈਲਟ ਦੇ ਵਿੱਚ ਜਾਂ ਪੰਜਾਬ 'ਚ ਹੋਰ ਥਾਵਾਂ ਤੇ ਵੀ ਜਦੋਂ ਵਾਢੀਆਂ ਹੁੰਦੀਆਂ ਨੇ ਜਾਂ ਤੁਸੀਂ 18-18 ਘੰਟੇ ਕੰਮ ਲੈਂਦੇ ਹੋ ਬਿਹਾਰੀ ਔਰ ਦੂਜੇ ਮਜ਼ਦੂਰਾਂ ਤੋਂ, ਤਾਂ ਉਦੋਂ ਥੋੜੀ ਫੀਮ ਉਹਨਾਂ ਨੂੰ ਸਵੇਰੇ ਖਵਾ ਦਿੰਦਾ, ਵੰਡ ਦਿੰਦੇ ਨੇ ਜਿਵੇਂ ਕੋਈ ਪ੍ਰਸ਼ਾਦ ਵੰਡਣਾ ਹੁੰਦਾ ਕਿ ਵੀ ਕੰਮ ਕਰਨਗੇ. ਸੋ ਇਹੀ ਹਾਲ ਸਾਊਥ ਅਮਰੀਕਾ ਜਿੱਥੇ ਕੋਕਾ ਪਲਾਂਟ ਹੁੰਦੇ ਨੇ ਇਸ ਦਾ ਇਸਤੇਮਾਲ ਹੁੰਦਾ ਸੀ. In South Asia, it was the advent of European capitalism with various East India companies that greatly intensified the large-scale production and consumption of opium and its derivatives. ਕਿ ਜਦੋਂ ਈਸਟ ਇੰਡੀਆ ਕੰਪਨੀ ਔਰ ਬਾਕੀ ਉੱਥੇ ਪਹੁੰਚੀਆਂ 18ਵੀਂ 19ਵੀਂ ਸਦੀ 'ਚ ਉਹਨਾਂ ਨੇ ਵੱਡੇ ਪੈਮਾਨੇ ਤੇ ਫਿਰ ਜਿਹੜਾ ਹੈ ਉਹ ਓਪੀਅਮ ਦਾ, ਅਫੀਮ ਦਾ ਜਿਹੜਾ ਉਹ ਪ੍ਰੋਡਕਸ਼ਨ ਸ਼ੁਰੂ ਕਰਾਈ, ਇਸਤੇਮਾਲ ਸ਼ੁਰੂ ਕਰਾਇਆ. ਹੁਣ ਮੈਂ ਇੱਕ ਪਰਸਨਲ ਉਦਾਹਰਨ ਦੇਣੀ ਚਾਹੁੰਦਾ ਸੀ ਪਰ ਮੇਰਾ ਟਾਈਮ ਨਹੀਂ ਹੈ ਕਿ ਵੀ ਉਸ ਬੈਲਟ ਦੇ ਵਿੱਚ ਮੈਂ ਦੇਖਿਆ ਜਿਵੇਂ ਮੰਡ ਇਲਾਕਾ ਹੈ, ਸਿੰਧੜਾ ਔਰ ਕੋਹਾੜ ਔਰ ਉਹ ਸਾਰਾ ਜਿਹੜਾ ਕਪੂਰਥਲਾ ਜ਼ਿਲ੍ਹੇ ਦਾ, ਔਰ ਉੱਥੇ ਤੁਸੀਂ ਜਿੰਨੇ ਲੋਕ ਦੇਖੋਗੇ ਉਹ ਸਾਰੇ ਫੀਮੀ ਨੇ. ਉਹ ਜਿਹੜੇ ਖੇਤਾਂ 'ਚ ਵੀ ਕੰਮ ਕਰਨ ਵਾਲੇ ਨੇ, ਜਦੋਂ ਪੱਤਾ ਲੈ ਕੇ ਬੀਬੀਆਂ ਜਾਂਦੀਆਂ ਸਵੇਰੇ ਰਾਤ ਜਿਹੜੇ ਡੋਡੇ ਭਿਓਏ ਹੁੰਦੇ ਨੇ ਉਹ ਨਾਲ ਉਹਨਾਂ ਨੂੰ ਜਿਹੜਾ ਉਹ ਉਸ ਦਾ ਦਿੰਦੇ ਨੇ ਰਗੜ ਕੇ. ਤੇ ਮੈਂ ਉੱਥੇ ਜਿਹੜਾ ਜਾ ਕੇ ਜਦੋਂ ਦੇਖਿਆ ਥੋੜੀ ਦੇਰ ਲਈ ਤੇ ਪਤਾ ਲੱਗਾ ਵੀ ਇਹ ਹੈ ਕਿ ਵੀ ਫਿਰ ਪਤਾ ਲੱਗਾ ਵੀ ਅੰਗਰੇਜ਼ਾਂ ਦੇ ਪੀਰੀਅਡ ਤੋਂ ਹੀ ਇੱਥੇ ਓਪੀਅਮ ਪ੍ਰੋਡਿਊਸ ਹੁੰਦੀ ਸੀ, ਉਹ ਉਗਾਉਂਦੇ ਸੀ. ਔਰ ਹੁਣ ਵੀ ਜਿਹੜੇ ਸਾਰੇ ਅਮਲੀ ਉਹ ਸਾਰੀ ਬੈਲਟ ਹੀ ਅਮਲੀ ਹੈ, ਸਭ ਨੂੰ ਕਬਜ਼ ਹੋਈ ਹੁੰਦੀ. ਔਰ ਉਹ ਜਿਹੜੇ ਨੇ ਉੱਥੋਂ ਉਹਨੂੰ ਅਜੇ ਵੀ ਜਿਹੜੇ ਨੇ ਉਹ ਡੋਡੇ ਯੂਪੀ ਦੇ ਵਿੱਚ ਉੱਥੇ ਬਹੁਤ ਜ਼ਬਰਦਸਤ ਲਾਲ ਮਿਰਚਾਂ ਹੁੰਦੀਆਂ ਨੇ ਜਿਹੜੀਆਂ ਸ਼ਾਹਕੋਟ ਔਰ ਇਸ ਸਾਰੀ ਬੈਲਟ ਦੇ ਵਿੱਚ ਬਹੁਤ ਰੈੱਡ ਚਿੱਲੀ ਬੈਸਟ ਹੈ ਸ਼ਾਹਕੋਟ ਬੈਲਟ ਦੀ ਜੀ. ਤੇ ਇਹ ਸਾਰੇ ਜਿਹੜੇ ਨੇ ਹੁਣ ਉਹ ਲਾਲ ਮਿਰਚਾਂ ਉੱਥੇ ਯੂਪੀ ਰਾਜਸਥਾਨ 'ਚ ਖਾਸ ਤੌਰ ਤੇ ਲੈ ਕੇ ਪਹੁੰਚਾਉਂਦੇ ਨੇ ਤਾਂ ਉੱਥੋਂ ਡੋਡੇ ਆਉਂਦੇ ਔਰ ਉਹ ਸਾਰੀ ਬੈਲਟ. ਇਹੀ ਹਾਲ ਹੁਸ਼ਿਆਰਪੁਰ ਦੇ ਕੁਝ ਅਮਲੀਆਂ ਦੇ ਇਲਾਕੇ ਨੇ ਕਿਉਂਕਿ ਅੰਗਰੇਜ਼ਾਂ ਦੇ ਜ਼ਮਾਨੇ 'ਚ ਇਹਨਾਂ ਨੇ ਬੜਾ ਕਲੀਅਰਲੀ ਇਹ ਕਿਹਾ ਇਸ ਆਰਟੀਕਲ 'ਚ ਬੰਗਾਲ, ਉੱਤਰ ਪ੍ਰਦੇਸ਼, ਬਿਹਾਰ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਅਫੀਮ ਪ੍ਰੋਡਿਊਸ ਕਰਨ ਦਾ ਕੰਮ ਸ਼ੁਰੂ ਕਰਾਇਆ ਅੰਗਰੇਜ਼ਾਂ ਨੇ. ਪੰਜਾਬ ਦਾ ਵੀ ਮੈਂ ਬੈਲਟ ਦੱਸਿਆ ਹੈ, ਦੁਆਬੇ ਦੀ ਬੈਲਟ, ਹੁਸ਼ਿਆਰਪੁਰ ਦੀ ਔਰ ਇਹ ਮੰਡ ਦੀ ਕਪੂਰਥਲਾ ਔਰ ਇਹ ਜਲੰਧਰ ਦਾ ਮੰਡ ਇਲਾਕਾ ਜੀ. ਔਰ ਇੱਥੋਂ ਉਹਨਾਂ ਨੇ ਫਿਰ ਇਹ ਜਿਹੜੀ ਇਹਨਾਂ ਫੈਕਟਰੀਆਂ 'ਚ ਬਣੀ ਹੋਈ ਇਹ ਕਲਕੱਤੇ ਤੱਕ ਪਹੁੰਚਾਉਂਦੇ ਸੀ ਔਰ ਕਲਕੱਤੇ ਤੋਂ ਫਿਰ ਟਰੱਕਾਂ ਰਾਹੀਂ ਔਰ ਉਹਦੇ ਸਿੱਖ ਫੌਜ ਵੀ ਵਰਤਦੇ ਰਹੇ. 19ਵੀਂ ਸਦੀ ਦੇ ਅਖੀਰ 'ਚ ਚੀਨ ਤੱਕ ਪਹੁੰਚਾਉਂਦੇ ਰਹੇ ਔਰ ਚੀਨ ਤੋਂ ਕਿਉਂਕਿ ਚਾਹ ਪੱਤੀ ਆਉਂਦੀ ਸੀ, ਪਹਿਲਾਂ ਜਦੋਂ ਚਾਹ ਪੱਤੀ ਆਉਂਦੀ ਸੀ ਤੇ ਚਾਂਦੀ ਦੇ ਰੁਪਈਏ ਅੰਗਰੇਜ਼ਾਂ ਨੂੰ ਦੇਣੇ ਪੈਂਦੇ ਸੀ ਈਸਟ ਇੰਡੀਆ ਕੰਪਨੀ ਨੂੰ, ਫਿਰ ਬਦਲੇ 'ਚ ਫੀਮ ਦੇਣ ਲੱਗ ਗਏ ਔਰ ਸਾਰਾ ਚਾਈਨਾ ਜਿਹੜਾ ਫੀਮੀ ਬਣਾ ਦਿੱਤਾ. ਜਦੋਂ ਉਹਨਾਂ ਨੇ ਇਲੀਗਲ ਇਹਨੂੰ ਕਰਨਾ ਚਾਹਿਆ ਚੀਨ ਦੇ ਐਂਪਰਰ ਨੇ ਤਾਂ ਇਹਨਾਂ ਨੇ ਚਾਈਨਾ ਦੇ ਖਿਲਾਫ ਵਾਰਸ ਲੜੀਆਂ,
ਜਿਨ੍ਹਾਂ ਨੂੰ ਜਿਹੜਾ ਓਪੀਅਮ ਵਾਰਸ ਕਹਿੰਦੇ ਨੇ, 2 ਓਪੀਅਮ ਵਾਰਸ ਦੇ ਉੱਤੇ ਆਈਆਂ। ਹੁਣ ਮੈਂ ਕਨਕਲੂਜਨ ਦੇ ਵਿੱਚ ਜਿਹੜਾ ਉਹਨਾਂ ਨੇ ਇਹ ਕਿਹਾ ਇਸ ਆਰਟੀਕਲ ਦੇ ਵਿੱਚ ਕਿ ਵੀ ਇਹ ਬੜਾ ਫਾਇਦੇਮੰਦ ਸਿਸਟਮ ਰਿਹਾ। ਫ੍ਰੈਂਚ ਨੇ ਵੀ ਈਸਟ ਇੰਡੀਆ ਕੰਪਨੀ ਦੇ ਮਾਡਲ ਨੂੰ ਫੋਲੋ ਕੀਤਾ, ਦੂਸਰੀਆਂ ਯੂਰਪੀਅਨ ਪਾਵਰਸ ਨੇ ਵੀ ਕੀਤਾ। ਹੁਣ ਇਹਨੇ ਸਵਾਲ ਪੁੱਛਿਆ ਕਿ ਵੀ ਇਹ ਮੈਂ ਜਿਹੜਾ ਸਾਰਾ ਕੁਝ ਕਿਹਾ ਹੈ, ਵਾਟ ਡਸ ਦਿਸ ਹੈਵ ਟੂ ਡੂ ਵਿਦ ਉੜਤਾ ਪੰਜਾਬ ਐਂਡ ਪੰਜਾਬ ਪਾਪੂਲੇਸ਼ਨ, ਇਹਦਾ ਕੀ ਸੰਬੰਧ ਹੈ ਉੜਤਾ ਪੰਜਾਬ ਨਾਲ। ਫਿਰ ਉਹਨੇ ਕਿਹਾ ਕਿ ਵੀ ਜਦੋਂ ਇਹ 19ਵੀਂ ਸਦੀ ਦੇ ਅਖੀਰ 'ਚ ਇੰਨਾ ਕੁ ਜ਼ੋਰ ਪੈ ਗਿਆ ਤਾਂ 1912 ਦੇ ਵਿੱਚ ਵੈਸਟਰਨ ਪਾਵਰਸ ਨੇ ਇੰਟਰਨੈਸ਼ਨਲ ਓਪੀਅਮ ਕਨਵੈਨਸ਼ਨ ਕੀਤੀ ਹੇਗ ਦੇ ਵਿੱਚ ਨੀਦਰਲੈਂਡ, ਔਰ ਉਹਦੇ 'ਚ ਉਹਨਾਂ ਨੇ ਪਾਸ ਕੀਤਾ ਕਿ ਜੀ ਨਹੀਂ, ਅਸੀਂ ਵਾਰ ਔਨ ਜਿਹੜਾ ਇਸ ਦੇ ਉੱਤੇ ਬੈਨ ਲੱਗੇਗਾ, ਹੁਣ ਕੋਈ ਅਨਰੈਗੂਲੇਟਡ ਪ੍ਰੋਡਕਸ਼ਨ ਨਹੀਂ ਹੋਏਗੀ, ਔਰ ਕੰਜ਼ੰਪਸ਼ਨ ਓਪੀਅਮ, ਮੋਰਫਿਨ, ਹੈਰੋਇਨ ਤੇ ਕੋਕੇਨ ਦੀ ਇਹ ਲੀਗਲਾਈਜ਼ ਹੋਏਗੀ। ਹੁਣ ਉਹਨੇ ਕਿਹਾ ਵੀ ਜਿਸ ਤਰ੍ਹਾਂ ਪਹਿਲੇ ਹੋਰ ਅਟੈਂਪਟ ਫੇਲ ਹੁੰਦੇ ਨੇ, ਇਹ ਵੀ ਫੇਲ ਹੋਇਆ, ਪਰ ਇਸ ਸਾਰੇ ਚੋਂ 2 ਚੀਜ਼ਾਂ ਨਿਕਲੀਆਂ। ਹੁਣ 2 ਸ਼ਬਦ ਬੜੇ ਇਸਤੇਮਾਲ ਹੁੰਦੇ ਨੇ ਕਿ ਡਰੱਗ ਪ੍ਰੋਡਿਊਸ ਕਿੱਥੇ ਹੁੰਦੀ ਹੈ, ਆਂਦੀ ਕਿੱਥੋਂ ਹੈ, ਔਰ ਉਹਦੇ 'ਚ ਇੱਕ ਵਰਡ ਹੈ ਗੋਲਡਨ ਟ੍ਰਾਇੰਗਲ। ਹੁਣ ਗੋਲਡਨ ਟ੍ਰਾਇੰਗਲ ਦੇ ਵਿੱਚ 3 ਮੁਲਕ ਨੇ, ਈਰਾਨ, ਅਫਗਾਨਿਸਤਾਨ ਔਰ ਪਾਕਿਸਤਾਨ। ਇਹ ਹੈ ਗੋਲਡਨ ਟ੍ਰਾਇੰਗਲ, ਨਹੀਂ ਮੈਂ ਗਲਤ ਕਹਿ ਰਿਹਾ, ਇਹ ਹੈ ਗੋਲਡਨ ਕ੍ਰਿਸੈਂਟ। ਕ੍ਰਿਸੈਂਟ ਹੁੰਦਾ ਚੰਦਰਮਾ। ਜਿਹੜਾ ਗੋਲਡਨ ਕ੍ਰਿਸੈਂਟ ਹੈ ਈਰਾਨ, ਅਫਗਾਨਿਸਤਾਨ ਔਰ ਪਾਕਿਸਤਾਨ ਹੈ। ਇਹ ਇਸ ਵੇਲੇ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਓਪੀਅਮ, ਹੈਰੋਇਨ, ਦੂਜਾ ਤੀਜਾ ਪ੍ਰੋਡਿਊਸ ਕਰਨ ਵਾਲਾ ਹੈ। ਇਸ ਤੋਂ ਪਹਿਲਾਂ ਜਿਹੜਾ ਸਭ ਤੋਂ ਜ਼ਿਆਦਾ ਇਹ ਡਰੱਗਸ ਪ੍ਰੋਡਿਊਸ ਕਰਦਾ ਸੀ ਉਹਨੂੰ ਕਹਿੰਦੇ ਸੀ ਗੋਲਡਨ ਟ੍ਰਾਇੰਗਲ। ਤੇ ਗੋਲਡਨ ਟ੍ਰਾਇੰਗਲ ਦੇ ਵਿੱਚ ਬਰਮਾ, ਜਿਹਦਾ ਨਾਮ ਮਿਆਂਮਾਰ ਹੈ, ਲਾਓਸ ਔਰ ਥਾਈਲੈਂਡ, ਇਹ 3 ਅੱਜ ਵੀ ਇਸ ਗੋਲਡਨ ਕ੍ਰਿਸੈਂਟ ਤੋਂ ਬਾਅਦ ਦੂਸਰੀ ਪ੍ਰੋਡਕਸ਼ਨ ਜਿਹੜੀ ਡਰੱਗਸ ਦੀ ਹੈ ਉਹ ਇਸ ਗੋਲਡਨ ਟ੍ਰਾਇੰਗਲ 'ਚ ਹੈ। ਔਰ ਇਹ ਜਿਹੜੀ ਗੋਲਡਨ ਕ੍ਰਿਸੈਂਟ ਦੀ ਮੈਂ ਗੱਲ ਕੀਤੀ ਹੈ, 1991 'ਚ UN ਦੀ ਇਹ ਰਿਪੋਰਟ ਸੀ ਕਿ 1782 ਮੀਟ੍ਰਿਕ ਟਨ ਜਿਹੜੀ ਡਰੱਗ ਹੈ ਉਹ ਇੱਥੇ ਪ੍ਰੋਡਿਊਸ ਹੁੰਦੀ ਹੈ। ਹੁਣ ਇਹਨੇ ਬੜੀ ਖੂਬਸੂਰਤੀ ਨਾਲ ਕਿਹਾ ਹੈ ਕਿ ਵੀ ਇਹ ਜਿਹੜਾ ਅੱਜ ਜੋ ਪੰਜਾਬ 'ਚ ਹੋ ਰਿਹਾ ਹੈ, ਪੰਜਾਬ's proximity to the golden crescent and its political regime that seems to be a distorted mirror image of colonial drug traders is what has made the North Indian state into a transit hub of international narcotic traffic। ਵੀ ਇੱਕ ਪਾਸੇ ਗੋਲਡਨ ਕ੍ਰਿਸੈਂਟ ਹੈ ਜਿੱਥੇ ਪ੍ਰੋਡਿਊਸ ਹੋ ਰਿਹਾ, ਤੇ ਜਿਹੜੇ ਰੂਲਰ ਨੇ ਉਹ ਬਿਲਕੁਲ ਜਿਵੇਂ ਬ੍ਰਿਟਿਸ਼ ਕਲੋਨੀਅਲ ਜਿਹੜੇ ਨੇ ਉਹ ਫਾਇਦਾ ਲੈਣ ਲਈ ਆਪਣੀ ਜਵਾਨੀ ਨੂੰ, ਲੋਕਾਂ ਨੂੰ ਨਸ਼ਿਆਂ 'ਚ ਧੱਕਣ ਲਈ ਤਿਆਰ ਸੀ, ਇਹ ਜਿਹੜੇ ਨੇ ਇਹੀ ਕਰਤੂਤ ਅੱਜ ਕਰ ਰਹੇ ਨੇ। The problem of abuse and addiction does not lie in a psychoactive plant nor in any ethnic community, be it is the Punjabis, Chinese, Mexicans, African Americans, British or Europeans। ਹੁਣ ਤੁਸੀਂ ਕਹੋ ਜੀ ਪੰਜਾਬੀ ਨਸ਼ੇੜੀ ਹੋ ਗਏ, ਉਹਨੇ ਕਿਹਾ ਇਹ ਕਸੂਰ ਨਾ ਤਾਂ ਪਲਾਂਟ ਦਾ ਹੈਗਾ ਜਿਸ ਪਲਾਂਟ 'ਚੋਂ ਓਪੀਅਮ ਨਿਕਲੀ ਜਾਂ ਕੋਕਾ ਨਿਕਲਿਆ, ਨਾ ਹੀ ਲੋਕਾਂ ਦਾ। ਔਰ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਸਮੇਂ-ਸਮੇਂ ਨਸ਼ੇੜੀ ਬਣਾਇਆ ਗਿਆ, ਜਿਨ੍ਹਾਂ 'ਚ ਅੱਜ ਪੰਜਾਬ ਹੈ, ਕਦੇ ਚੀਨੇ ਸੀ, ਮੈਕਸੀਕਨ ਸੀ, ਕਾਲੇ ਸੀ, ਔਰ ਯੂਰਪ ਦੇ ਵਿੱਚ ਵੀ ਪਹੁੰਚੇ। The problem lies in a behavioral orientation, that of exploitative capitalism, which cuts across ethnic differences and makes men suck psychoactive juices out of plants, chemically intensify them and then distribute the synthetic product in such a way so as to maximize consumption and profit। ਉਹਨੇ ਕਿਹਾ ਇਹ ਹੈ ਬਿਹੇਵੀਅਰ, ਅਮੀਰ ਹੋਣ ਦੀ ਲਾਲਸਾ, ਕਿ ਕਿਵੇਂ ਤੁਸੀਂ ਲੋਕਾਂ ਨੂੰ ਉਸ ਦੇ ਵਿੱਚ ਸੁੱਟਦੇ ਹੋ। ਔਰ ਉਹਨੇ ਕਿਹਾ ਕਿ the psychoactive addictions shown in the ਉੜਤਾ ਪੰਜਾਬ are only symptoms of a larger malice. The real addiction and the real drug that we are hooked to is capitalism itself। ਉਹਨੇ ਕਿਹਾ ਇਹ ਪਲਾਂਟ ਦੇ ਵਿੱਚ ਨੁਕਸ ਨਹੀਂ ਹੈ, ਜਿਹੜਾ ਅਸਲੀ ਬਿਮਾਰੀ ਔਰ ਅਸਲੀ ਜਿਹੜੀ ਡਰੱਗ ਸਾਨੂੰ ਚੰਬੜੀ ਹੋਈ ਹੈ ਉਹ ਹੈ ਅਮੀਰ ਹੋਣਾ, ਕੈਪੀਟਲਿਜ਼ਮ, ਪੈਸੇ ਬਣਾਉਣਾ। ਔਰ ਉਹਦਾ ਨਤੀਜਾ ਹੈ ਕਿ ਅੱਜ ਪੰਜਾਬ ਇਸ ਦਾ ਸ਼ਿਕਾਰ ਹੈ। ਹਾਲਾਂਕਿ ਇਸ ਆਰਟੀਕਲ 'ਚੋਂ ਇੱਕ ਗੱਲ ਉਹਨਾਂ ਨੇ ਮਿਸ ਕੀਤੀ, ਉਹ ਭਾਵੇਂ ਲੇਟੈਂਟ ਤੌਰ ਤੇ ਤੁਸੀਂ ਕੱਢ ਸਕਦੇ ਹੋ, ਕਿਉਂਕਿ ਜੇ ਬ੍ਰਿਟਿਸ਼ ਨੇ ਚੀਨੀਆਂ ਨੂੰ ਇੱਕ ਪਾਸੇ ਦਾ ਮਨੀ ਦੇ ਨਾਲ ਪ੍ਰੋਫਿਟ ਕੱਢਿਆ ਫੀਮੀ ਬਣਾ ਕੇ ਜਾਂ ਰਿਜ਼ਰਵੇਸ਼ਨਸ ਇੱਥੇ ਕਰਕੇ, ਦੂਸਰੇ ਪਾਸੇ ਉਹਨਾਂ ਵਿਚਲੀ ਆਜ਼ਾਦੀ ਦੀ ਇੰਪਲਸ ਖਤਮ ਕੀਤੀ, ਉਹਨਾਂ ਨੂੰ ਆਪਣੇ ਹੱਕਾਂ ਤੋਂ ਵਾਂਝਿਆ ਕੀਤਾ, ਫੀਮ ਖਵਾ ਕੇ ਸੁਆ ਦਿੱਤੇ। ਔਰ ਉਹਦੇ ਲਈ ਅੰਗਰੇਜ਼ੀ ਨਾਵਲ ਹੁੰਦਾ ਸੀ ਯੈਲੋ ਪੈਰਲ ਉਹਨੂੰ ਕਹਿੰਦੇ ਸੀ, ਕਿਉਂਕਿ ਚੀਨੀਆਂ ਦੀ ਸਕਿਨ ਦਾ ਰੰਗ ਪੀਲਾ ਹੁੰਦਾ ਹੈ
ਤੇ ਉਹਨੂੰ ਕਹਿੰਦੇ ਸੀ ਕਿ ਇਹਨਾਂ ਨੂੰ ਸੁੱਤੇ ਰਹਿਣ ਦੇ ਅਫੀਮ ਖਾ ਕੇ, ਜਿੱਦਣ ਇਹ ਉੱਠਣਗੇ ਇਹਨਾਂ ਨੇ ਦੁਨੀਆ ਨੂੰ ਨਹੀਂ ਸੌਣ ਦੇਣਾ। ਉਹਨੂੰ ਕਹਿੰਦੇ ਸੀ ਯੈਲੋ ਪੈਰਲ ਇਸਤੇਮਾਲ ਹੁੰਦਾ ਸੀ। ਔਰ ਇਹੀ ਪੰਜਾਬ ਦੇ ਵਿੱਚ ਕੀਤਾ ਹੈ ਕਿ ਇੱਕ ਪਾਸੇ ਮਨੀ ਮੇਕਿੰਗ ਹੈ ਕੈਪੀਟਲਿਜ਼ਮ ਦੀ, ਜਿਹਦੇ ਚ ਬਾਦਲ ਕੇ ਔਰ ਸਾਰੇ ਹਿੱਸੇਦਾਰ ਨੇ, ਏਜੰਸੀਆਂ ਦਾ ਕੰਮ ਹੈ। ਦੂਸਰੇ ਪਾਸੇ ਸਿੱਖ ਕੌਮ ਦੀ ਆਜ਼ਾਦੀ ਤਹਿਰੀਕ ਨੂੰ ਵੀ ਜਿਹੜਾ ਹੈ ਉਹ ਡਿਸਟਰੋਏ ਕੀਤਾ ਹੈ ਇਸ ਦੇ ਨਾਲ, ਤਾਂ ਕਿ ਲੋਕ ਅਫੀਮੀ ਡਰੱਗੀ ਹੋ ਜਾਣ, ਇਹ ਪੈਸੇ ਬਣਾਉਣ ਔਰ ਲੋਕਾਂ 'ਚ ਆਜ਼ਾਦੀ ਦੀ ਗੱਲ ਮੁੱਕ ਜਾਏ। ਪਰ ਮੈਂ ਐਪਰੀਸ਼ੀਏਟ ਕਰਦਾ ਹਾਂ ਵੀ ਐਟਲੀਸਟ ਕਿਸੇ ਭਾਰਤੀ ਮੂਲ ਦੇ ਪੱਤਰਕਾਰ ਨੇ ਆਊਟ ਆਫ ਦਾ ਬਾਕਸ ਸੋਚਦੇ ਆ, ਸਿੰਪਟਮਸ ਦੀ ਥਾਂ ਦੇ ਉੱਤੇ ਬਿਮਾਰੀ ਦੀ ਗੱਲ ਕੀਤੀ ਹੈ। ਸੋ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।